ਤੇ ਅੱਗੇ ਸੰਦੀਪ ਨੰਗਲ ਅੰਬੀਆਂ ਦੀ ਜੇ ਗੱਲ ਕਰੀਏ, ਉਸ ਦੇ ਕਤਲ ਮਾਮਲੇ ਦੇ ਵਿੱਚ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਗ੍ਰਿਫਤਾਰ ਕਰ ਲਿਆ। ਬਿਲਕੁਲ ਜੀ, ਨੰਗਲ ਅੰਬੀਆ ਦਾ 14 ਮਾਰਚ ਨੂੰ ਸਰਕਾਰ ਅਜੇ ਨਵੀਂ ਨਵੀਂ ਹੋਂਦ ਚ ਆਈ ਸੀ, ਜਦੋਂ ਨੰਗਲ ਅੰਬੀਆ ਦੇ ਕਤਲ ਦੀ ਘਟਨਾ ਵਾਪਰਦੀ ਆ। ਉਹ ਇੱਕ ਪਿੰਡ ਦੇ ਸਥਾਨਕ ਟੂਰਨਾਮੈਂਟ ਦੇ ਵਿੱਚ ਪਹੁੰਚ ਰਿਹਾ ਸੀਗਾ। ਅਚਾਨਕ ਉਹਦਾ ਕਤਲ ਦਾ ਘਟਨਾਕ੍ਰਮ ਸਾਹਮਣੇ ਆਉਂਦੀ ਹੈ ਤੇ ਲੰਮੇ ਸਮੇਂ ਤੋਂ ਇਹ ਮਾਮਲਾ ਕੋਰਟ ਕਚਹਿਰੀ ਤਾਂ ਚੱਲਦਾ ਹੀ ਚੱਲਦਾ। ਉਹਦੀ ਧਰਮ ਪਤਨੀ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਟੀਵੀ ਚੈਨਲਾਂ ਰਾਹੀਂ ਗੱਲ ਕਰਦੀ ਰਹੀ ਆ ਕਿ ਜਿਹੜਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਆ ਚੱਠਾ ਜਾਂ ਕੁਝ ਹੋਰ ਨਾਮ ਹੈ, ਉਹ ਜਨਤਕ ਤੌਰ ਤੇ ਉਹਨਾਂ ਦੇ ਨਾਮ ਲੈਂਦੀ ਰਹੀ, ਪਰ ਪੁਲਿਸ ਜਾਂਚ ਟੀਮਾਂ ਇਹ ਗੱਲ ਕਹਿੰਦੀਆਂ ਰਹੀਆਂ ਕਿ ਸਬੂਤ ਤੱਥ ਨਹੀਂ ਹੈਗੇ। ਫਿਰ ਬੀਤੇ ਸਾਲ 14 ਜੁਲਾਈ ਨੂੰ, ਮਤਲਬ ਕਿ ਜਿਹੜਾ ਸੰਦੀਪ ਦਾ ਭਰਾ ਹੈ ਅੰਗਰੇਜ਼ ਸਿੰਘ ਨੰਗਲ ਅੰਬੀਆਂ ਦਾ, ਉਹਨੇ ਬਕਾਇਦਾ ਤੌਰ ਤੇ ਸੁਰਜਨ ਸਿੰਘ ਚੱਠਾ ਦੇ ਨਾਲ ਕੈਨੇਡਾ ਦੇ ਰਹਿੰਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਮਾਨ, ਹੈ ਨਾ, ਜਿਹੜੇ ਲੁਧਿਆਣਾ ਨਾਲ ਸੰਬੰਧ ਰੱਖਦੇ ਨੇ, ਇਸੇ ਤਰ੍ਹਾਂ ਅਮਰੀਕਾ ਚ ਰਹਿ ਰਹੇ ਨੇ ਕੋਈ ਰਾਇਲ ਕਿੰਗ, ਹੈ ਨਾ, ਕਬੱਡੀ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਉਰਫ ਸੁਬਾ, ਇਹਨਾਂ ਕਈਆਂ ਦੇ ਨਾਂ ਲੈ ਤੇ ਕਈਆਂ ਦੇ ਨਾਂ ਲੈਣ ਤੋਂ ਬਾਅਦ ਇਹ ਮਾਮਲਾ ਫਿਰ ਮਤਲਬ ਕਿ ਇੱਕ ਤਰ੍ਹਾਂ ਨਾਲ ਅਦਾਲਤੀ ਕਾਗਜ਼ਾਂ 'ਚ ਦਰਜ ਹੋ ਗਿਆ, ਉਹ ਬਿਆਨ ਦਰਜ ਹੋ ਗਿਆ, ਉਹ ਸਾਰਾ ਕੁਝ। ਉਸ ਤੋਂ ਬਾਅਦ ਫਿਰ ਕਹਿੰਦੇ ਜੀ ਕਿ ਪੁਲਿਸ ਨੇ ਇਸ ਕਦਰ ਕੋਸ਼ਿਸ਼ ਕੀਤੀ ਕਿ ਆਪਾਂ ਇਸ ਮਾਮਲੇ ਨੂੰ ਅੱਗੇ ਵਧੀਏ, ਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਜਿਹੜੇ ਚੱਠਾ ਹੋਰੀ, ਸੁਰਜਨ ਸਿੰਘ ਚੱਠਾ ਹੋਰੀ, ਉਹਨਾਂ ਨੂੰ ਬਕਾਇਦਾ ਤੌਰ ਤੇ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਜਿਹੜਾ ਜਲੰਧਰ ਦਾ ਉਹਨਾਂ ਦਾ ਘਰ ਹੈ, ਕੋਈ ਫਲੈਟ ਹੈ, ਉਸ ਫਲੈਟ 'ਚੋਂ ਜਾ ਕੇ ਉਹਨਾਂ ਨੂੰ ਰਾਤ ਨੂੰ 2 ਵਜੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਉਹਨੂੰ ਮਤਲਬ ਕਿ ਪੁਲਿਸ ਨੇ ਆਪਣੀ ਕਸਟਡੀ 'ਚ ਲਿਆ ਤੇ ਫਿਰ ਪੇਸ਼ ਕੀਤਾ, 1 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ। ਸੋ ਇਸ ਲਈ ਹੁਣ ਆਸ ਵੱਧ ਰਹੀ ਆ ਲੋਕਾਂ ਨੂੰ ਕਿ ਸ਼ਾਇਦ ਨੰਗਲ ਅੰਬੀਆਂ ਵਾਲੇ ਮਾਮਲੇ ਦੇ ਵਿੱਚ ਅਸਲੀ ਦੋਸ਼ੀ ਫੜੇ ਜਾਣ, ਸਾਜ਼ਿਸ਼ ਘਾਟਤਾ ਫੜੇ ਜਾਣ, ਤੇ ਉਹਦੇ ਪਿੱਛੇ ਕੀ ਫੈਡਰੇਸ਼ਨ ਬਣਾਉਣ ਦਾ ਮਾਮਲਾ ਸੀ, ਨੰਗਲ ਅੰਬੀਆਂ ਵੱਲੋਂ ਬਰਾਬਰ ਇੱਕ ਧਿਰ ਖੜੀ ਹੋ ਰਹੀ ਸੀ, ਇਸ ਨੂੰ ਲੈ ਕੇ ਮਾਮਲਾ ਸੀ, ਕੋਈ ਹੋਰ ਪਹਿਲੂ ਸੀ, ਅਜੇ ਤੱਥ ਕਾਫੀ ਹੱਦ ਤੱਕ ਸਪਸ਼ਟ ਹੋਣੇ ਬਾਕੀ ਨੇ। ਤੇ ਇਸ ਤਰ੍ਹਾਂ ਜਦੋਂ ਇਹ ਕਵਾਇਦ ਵੱਧਦੀ ਹੈ ਤਾਂ ਕਈਆਂ ਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਇਹ ਤੋਂ ਬਾਅਦ ਸਿੱਧੂ ਮੂਸੇ ਵਾਲੇ ਮਾਮਲੇ ਦੇ ਵਿੱਚ ਵੀ ਇਨਸਾਫ ਵੱਲ ਨੂੰ ਵਧਿਆ ਜਾਵੇ, ਇਹ ਉਮੀਦ ਕੀਤੀ ਜਾਣ ਲੱਗੀ ਹੈ ਜੀ। ਤੇ ਅਖੀਰ ਦੇ ਵਿੱਚ ਮਨੀਪੁਰ ਦੀ ਗੱਲ ਕਰਦੇ ਆ, ਮਨੀਪੁਰ ਤੇ ਸੜ ਰਿਹਾ ਤੇ ਮੈਰੀ ਕੌਮ ਦੇ ਹੰਝੂ ਨਿਕਲ ਰਹੇ ਆ। ਬਿਲਕੁਲ, ਮਨੀਪੁਰ ਦੀ ਜੋ ਸਥਿਤੀ ਆ ਉਹ ਬੜੀ ਦਰਦਨਾਕ ਸਥਿਤੀ ਅਚਾਨਕ ਬਣ ਗਈ ਹੈ। ਬੇਸ਼ੱਕ ਇਹ ਰਾਖਵੇਂਕਰਨ ਦਾ ਮਾਮਲਾ ਹੈ, ਰਾਖਵਾਂਕਰਨ ਦੇ ਮਾਮਲੇ ਨੂੰ ਲੈ ਕੇ ਜਦੋਂ ਮੈਂ ਦੇਖਦਾ ਕਿ ਮਨੀਪੁਰ ਦੇ ਵਿੱਚ ਬਕਾਇਦਾ ਤੌਰ ਤੇ ਕਹਿ ਦਿੱਤਾ ਗਿਆ ਕਿ ਦੰਗਾ ਕਰਨ ਵਾਲਿਆਂ ਨੂੰ, ਫਸਾਦ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰ ਦਿਓ, ਹੈ ਨਾ। ਬਕਾਇਦਾ ਤੌਰ ਤੇ ਉੱਥੇ ਮਤਲਬ ਫੌਜ ਦੀਆਂ ਟੁਕੜੀਆਂ, ਅਸਾਮ ਵਾਲੀ ਉਹ ਉੱਥੇ ਦੀਆਂ ਟੁਕੜੀਆਂ ਉਹ ਲਾ ਦਿੱਤੀਆਂ ਗਈਆਂ ਨੇ। 9,000 ਤੋਂ ਵੱਧ ਲੋਕ ਬੇਘਰ ਹੋ ਗਏ ਨੇ, 11 ਤੋਂ ਵੱਧ ਮਤਲਬ 6 ਲੋਕਾਂ ਦੀ ਮੌਤ ਦੀ ਖਬਰ ਆ ਤੇ ਕੁਝ ਲੋਕ ਲਾਪਤਾ ਨੇ ਤੇ 100 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਖਬਰ ਆ। ਸੋ ਇਹ ਸਾਰਾ ਜੋ ਕੁਝ ਘਟਨਾਕ੍ਰਮ ਵਾਪਰ ਰਿਹਾ, ਇਹਦੇ ਪਿੱਛੇ ਕਿਤੇ ਨਾ ਕਿਤੇ ਰਾਖਵਾਂਕਰਨ ਦਾ ਪਹਿਲੂ ਆ। ਤੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਮੈਰੀ ਕੌਮ ਦੀਆਂ ਅੱਖਾਂ 'ਚ ਹੰਝੂ ਆਏ ਤੇ ਉਹਨੇ ਅਚੇਚੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀਆਂ ਭੇਜ ਕੇ, ਸੁਨੇਹਾ ਭੇਜ ਕੇ, ਉਹ ਰਾਜ ਸਭਾ ਮੈਂਬਰ ਆ, ਤੇ ਉਹਨੇ ਅਪੀਲ ਕੀਤੀ ਹੈ ਕਿ ਮੇਰਾ ਮਨੀਪੁਰ ਜਲ ਰਿਹਾ ਤੇ ਉਹਨੂੰ ਘੱਟੋ ਘੱਟ ਬਚਾਓ, ਉਹਦੇ ਲਈ ਕੁਝ ਕਵਾਇਦ ਕਰੋ। ਤੇ ਕਹਿੰਦੇ ਫਿਰ ਉੱਥੇ ਦੇ ਮੁੱਖ ਮੰਤਰੀ ਨਾਲ ਰਾਬਤਾ ਕੀਤਾ ਗ੍ਰਹਿ ਮੰਤਰੀ ਨੇ ਕਿ ਹਾਂ ਅਸੀਂ ਦੇਖਦੇ ਹਾਂ। ਅਸਲ ਦੇ ਵਿੱਚ ਇਹਨੂੰ ਇੱਕ ਮਾੜਾ ਜਿਹਾ ਸਮਝਣ ਦੀ ਲੋੜ ਹੈ ਕਿ ਮਾਮਲਾ ਹੈ ਕੀ ਹੈ। ਉੱਥੇ ਵੱਡੀ ਗਿਣਤੀ ਦੇ ਵਿੱਚ ਮਣੀਪੁਰ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਭਾਈਚਾਰਾ ਉੱਥੇ ਬਸਦਾ, ਉਹਨਾਂ ਦੇ ਰਾਖਵੇਂਕਰਨ ਦਾ ਮਾਮਲਾ ਹੈ। ਅਸਲ ਦੇ ਵਿੱਚ ਉੱਥੇ ਇੱਕ ਵੱਡੀ ਗਿਣਤੀ 'ਚ ਭਾਈਚਾਰਾ ਹੈਗਾ, ਉਸ ਨੂੰ ਮਤਈ ਭਾਈਚਾਰੇ ਦੇ ਰਾਖਵੇਂਕਰਨ ਦੇ ਨੂੰ ਲੈ ਕੇ ਇਹ ਮਾਮਲਾ ਭਖਿਆ। ਕਾਰਨ ਇਹ ਹੈ ਕਿ ਜਿਹੜਾ 38 ਲੱਖ ਦੀ ਆਬਾਦੀ ਹੈ ਮਣੀਪੁਰ ਦੀ, ਤੇ ਇਸ ਮੌਕੇ 38 ਲੱਖ ਦੀ ਆਬਾਦੀ ਦੇ ਵਿੱਚ 16 ਜ਼ਿਲ੍ਹੇ ਨੇ। 16 ਜ਼ਿਲ੍ਹਿਆਂ ਚੋਂ 6 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਇਹੀ ਜੀ ਹਾਲਤ ਹੁਣ ਬਣੀ ਹੋਈ ਆ। ਤੇ ਪਰ ਇਹਦੇ ਨਾਲੋਂ ਵੀ ਵੱਡਾ ਪਹਿਲੂ ਜਿਹੜਾ ਉੱਥੇ ਦੇਖਣ ਵਾਲਾ, ਮੈਂ ਉਹ ਦੇਖ ਰਿਹਾ ਸੀਗਾ ਕਿ ਜਦੋਂ ਭਾਰਤੀ ਸੰਘ ਦੇ ਵਿੱਚ ਇਹ ਮਤਈ ਭਾਈਚਾਰਾ ਆ ਕੇ ਸ਼ਾਮਲ ਹੁੰਦਾ ਤਾਂ ਉਹ ਇਸ ਸ਼ਰਤ ਨਾਲ ਸ਼ਾਮਲ ਹੁੰਦਾ ਕਿ ਹਾਂ ਸਾਨੂੰ ਇੱਕ ਵੱਖਰਾ ਦਰਜਾ ਮਿਲੂਗਾ। 70 ਸਾਲਾਂ ਤੋਂ ਆਬਾਦੀ ਹੈ ਜਿਹੜੀ ਇਹਨਾਂ ਦੀ, ਉਹ ਲਗਭਗ 62% ਤੋਂ ਘੱਟ ਕੇ ਹੁਣ 50% ਆ ਗਈ। ਮਤਲਬ ਤਾਂ ਵੀ ਦੇਖਿਆ ਜਾਵੇ ਤਾਂ ਮਣੀਪੁਰ ਦੇ ਵਿੱਚ ਸਭ ਤੋਂ ਵੱਡਾ ਭਾਈਚਾਰਾ ਜੇਕਰ ਕੋਈ ਹੈਗਾ ਤਾਂ ਉਹ ਮਤਈ ਭਾਈਚਾਰਾ। ਤੇ ਉਹ ਹੁਣ ਕਹਿੰਦੇ ਕਿ ਸਾਨੂੰ ਰਾਖਵਾਂਕਰਨ ਮਿਲਣਾ ਚਾਹੀਦਾ, ਸਾਡਾ ਆਪਣਾ ਸੱਭਿਅਤਾ, ਆਪਣੇ ਪਹਿਰਾਵਾ, ਆਪਣੀ ਪਹਿਚਾਣ ਨੂੰ ਕਾਇਮ ਰੱਖਣ ਲਈ ਸਾਨੂੰ ਲੋੜ ਹੈ ਰਾਖਵੇਂਕਰਨ ਦੀ। ਪਰ ਇਹਦੇ ਸਾਰੇ ਦੇ ਬਾਵਜੂਦ ਤੁਸੀਂ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਮਣੀਪੁਰ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਮਤਲਬ ਗਿਣਤੀ ਪੱਖੋਂ ਮਤਈ ਭਾਈਚਾਰਾ, ਪਰ ਜਗ੍ਹਾ ਦੇ ਪੱਖੋਂ ਉਹਨਾਂ ਕੋਲ ਸਿਰਫ 10% ਥਾਂ ਹੈ। ਗਿਣਤੀ ਪੱਖੋਂ 50% ਨੇ
ਰਹਿਣ ਲਈ ਉਹਨਾਂ ਕੋਲ ਜਿਹੜਾ ਖੇਤਰਫਲ ਆ ਉਹ ਪੂਰੇ ਮਣੀਪੁਰ ਦਾ 10% ਆ। ਦੂਸਰੇ ਪਾਸੇ ਜਿਹੜਾ ਭਾਈਚਾਰਾ ਉੱਥੇ ਸਿਰਫ 34% ਆ। ਜਿਵੇਂ ਨਗਾ ਤੇ ਕੁਕੀ ਜਿਨ੍ਹਾਂ ਨਾਲ ਟਕਰਾਅ ਵਧਿਆ, ਜਿਨ੍ਹਾਂ ਨਾਲ ਵਿਰੋਧ ਵਧਿਆ, ਉਹ ਭਾਈਚਾਰੇ ਦੀ ਉੱਥੇ ਆਬਾਦੀ ਪੱਖੋਂ ਗਿਣਤੀ 34% ਆ, ਪਰ ਉਹਨਾਂ ਕੋਲ ਜਿਹੜਾ ਰਹਿਣ ਲਈ ਥਾਂ ਹੈ ਉਹ 90% ਖੇਤਰ ਉਹਨਾਂ ਕੋਲ। ਸੋ ਇਸ ਲਈ ਆ ਵੀ ਇੱਕ ਅੰਦਰੂਨੀ ਇੱਕ ਪਹਿਲੂ ਉੱਪਰ ਕੇ ਸਾਹਮਣੇ ਆਉਂਦਾ ਕਿ ਇਹ ਵੀ ਇੱਕ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਥਾਂ ਨਾ ਵੱਧ ਮਿਲ ਜਾਵੇ, ਉਹਨਾਂ ਨੂੰ ਰਾਖਵੇਂ ਕਰਨ ਨਾਲ ਸਾਡੇ ਵਾਲੇ ਪਾਸੇ ਨਾ ਉਹ ਵੱਧ ਆ ਜਾਣ। ਸੋ ਇੱਕ ਟਕਰਾਅ ਵਾਲੀ ਸਥਿਤੀ ਬਣਦੀ ਹੈ। ਉਹ ਕਹਿੰਦੇ ਦੂਸਰੇ ਪਾਸੇ ਉਸ ਭਾਈਚਾਰੇ ਦਾ, ਨਗਾ ਤੇ ਕੁਕੀ ਭਾਈਚਾਰੇ ਦਾ ਕਹਿਣਾ ਕਿ ਜਿੰਨੀਆਂ ਇੱਥੇ ਕੁੱਲ ਸੀਟਾਂ ਨੇ ਉਹਦੇ ਵਿੱਚੋਂ ਵੱਧ ਸੀਟਾਂ ਤਾਂ ਇਹਨਾਂ ਕੋਲੇ ਨੇ ਪਹਿਲਾਂ ਹੀ। ਸੋ ਕੁੱਲ ਸੀਟਾਂ ਜੋ ਪਹਿਲਾਂ ਹੀ ਇਹ ਵੱਧ ਸੀਟਾਂ ਲਈ ਬਣੇ 60 ਜੋ 40 ਸੀਟਾਂ ਦਾ ਕਹਿੰਦੇ ਮਤਈ ਭਾਈਚਾਰੇ ਦੇ ਖੇਤਰ ਚ ਉਹਨੂੰ ਗਿਣਤੀ ਪੱਖੋਂ ਵੱਧ ਨੇ, ਤਾਂ ਇਸ ਲਈ ਉਹਨਾਂ ਦੇ ਗਿਣਤੀ ਪੱਖੋਂ ਵਿਧਾਨ ਸਭਾ ਦੇ ਹਲਕੇ ਵੱਧ ਬਣਨਗੇ ਹੋਣਗੇ, ਪਰ ਰਹਿਣ ਲਈ ਖੇਤਰ ਉਹਨਾਂ ਕੋਲ ਘੱਟ ਹੈ। ਇਸ ਲਈ ਉਹ ਕਹਿੰਦੇ ਅਸੀਂ ਤੰਗੀਆਂ ਤੁਰਖੀਆਂ ਚੋਂ ਕੱਟ ਰਹੇ ਹਾਂ, ਅਸੀਂ ਮੁਸ਼ਕਲਾਂ ਚੋਂ ਲੰਘ ਰਹੇ ਹਾਂ, ਸਾਡੇ ਬੱਚਿਆਂ ਦਾ ਭਵਿੱਖ ਅੱਗੇ ਖਤਰੇ 'ਚ ਆ। ਸੋ ਇਹ ਸਾਰੇ ਦੇ ਵਿੱਚ ਉੱਥੇ ਦੰਗੇ ਫਸਾਦ ਵਧੇ, ਲੜਾਈ ਝਗੜਾ ਵਧਿਆ, 9,000 ਤੋਂ ਵੱਧ 8,000 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ, 6 ਦੀ ਮੌਤ ਦੀ ਪੁਸ਼ਟੀ ਹੋ ਗਈ ਆ, ਕੁਝ ਲਾਪਤਾ ਦੱਸੇ ਜਾ ਰਹੇ ਨੇ, 100 ਤੋਂ ਵੱਧ ਲੋਕ ਜ਼ਖਮੀ ਨੇ। ਬੇਸ਼ੱਕ ਪੁਲਿਸ ਫੋਰਸ, ਫੌਜ, ਏਜੰਸੀਆਂ ਸਾਰਾ ਕੁਝ ਝੋਂਕ ਦਿੱਤਾ ਗਿਆ ਤੇ ਦੇਖਦੇ ਹੀ ਦੰਗਈਆਂ ਨੂੰ ਗੋਲੀ ਮਾਰਨ ਦੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ, ਪਰ ਅਜੇ ਵੀ ਉੱਥੇ ਖੌਫਜਦਾ ਮਾਹੌਲ ਹੈ। ਤੇ ਬਿਲਕੁਲ ਜੀ ਮਣੀਪੁਰ ਜਲ ਰਿਹਾ, ਸੜ ਰਿਹਾ, ਤੇ ਮੇਰੀ ਕੌਮ ਦੀਆਂ ਅੱਖਾਂ 'ਚ ਹੰਝੂ ਨੇ, ਤੇ ਉਹ ਕੇਂਦਰ ਸਰਕਾਰ ਨੂੰ ਬੇਨਤੀਆਂ ਕਰਦੀ ਆ ਕਿ ਮੇਰੇ ਸੂਬੇ ਨੂੰ ਜਲਣ ਤੋਂ ਬਚਾ ਲਓ। ਸਰਕਾਰਾਂ ਬਚਾਉਣ ਨਾ ਬਚਾਉਣ, ਪਰ ਰਾਜਨੀਤਿਕ ਧਿਰਾਂ ਨੂੰ ਇਸ ਅੱਗ 'ਚੋਂ ਆਪਣੀ ਸਿਆਸਤ ਜ਼ਰੂਰ ਦਿਖਦੀ ਹੈ, ਚਮਕਦੀ, ਕਿ ਸ਼ਾਇਦ ਕੁਝ ਲੱਭ ਜਾਵੇ ਸਾਨੂੰ। ਬਿਲਕੁਲ ਜੀ, ਉਹਨਾਂ ਦਾ ਟਾਈਮ ਹੀ ਨੀਗਾ ਕਿਸੇ ਨੂੰ ਬਚਾਉਣ